ਹਰਜੋਤ ਸਿੰਘ ਜੀ, ਬ੍ਰੇਕਿੰਗ ਨਿਊਜ਼ ਆ ਰਹੀ ਆ। ਡਾਕਟਰ ਜਸਮੀਤ ਬੈਂਸ ਕਾਂਗਰਸ ਦੇ ਲਈ ਰਨ ਕਰਨ ਜਾ ਰਹੇ ਆ। ਸੋ ਉਹਨਾਂ ਨੇ ਐਲਾਨ ਜਿਹੜਾ ਉਹ ਕਰ ਦਿੱਤਾ ਆ ਵੀ ਉਹ ਹੁਣ ਜਿਹੜੀ ਕਾਂਗਰਸ ਦੀ ਪੋਜੀਸ਼ਨ 22ਵੀਂ ਜਿਹੜੀ ਡਿਸਟ੍ਰਿਕਟ ਆ ਉਸ ਦੇ ਵਿੱਚ ਉਹ ਰਨ ਕਰਨਗੇ। ਇਸ ਟਾਈਮ ਮੌਜੂਦਾ ਤੌਰ ਦੇ ਉੱਤੇ ਉੱਥੇ ਰਿਪਬਲਿਕਨ ਜਿਹੜੇ ਕਾਂਗਰਸਮੈਨ ਡੇਵਿਡ ਵੈਲਡਾਓ ਉਹ ਜਿੱਤੇ ਸੀ। ਉਹਨਾਂ ਦਾ ਮਾਰਜਨ ਕਾਫੀ ਘੱਟ ਸੀਗਾ। ਰੂਡੀ ਸਾਲਸ ਨੂੰ ਹਰਾ ਕੇ ਉਹ ਪਿਛਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਜਿੱਤ ਜਿਹੜੀ ਉਹ ਪ੍ਰਾਪਤ ਕੀਤੀ ਸੀਗੀ ਜਿਹੜੇ ਡੇਵਿਡ ਵਾਲਾਡਾਓ ਨੇ। ਤੇ ਹੁਣ ਡਾਕਟਰ ਜਸਮੀਤ ਕੌਰ ਬੈਂਸ ਪਹਿਲੀ ਸਿੱਖ ਜਿਹੜੀ ਅਸੈਂਬਲੀ ਵੂਮਨ ਜੋ ਕਿ ਇੱਥੇ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਪਹੁੰਚੇ, ਜਿਨ੍ਹਾਂ ਨੇ ਕਈ ਜਿਹੜੇ ਆ ਉਹ ਬਿੱਲ ਲਿਆਂਦੇ ਆਪਣੇ ਇਲਾਕੇ ਦੇ ਲਈ। ਜਿਹੜੀ ਯੂਨੀਵਰਸਿਟੀ ਆ ਉਹ ਲੈ ਕੇ ਆਂਦੀ। ਤੇ ਇਸ ਟਾਈਮ ਕਾਫੀ ਵੱਡੇ ਕ੍ਰਿਟਿਕਸ ਨੇ ਟਰੰਪ ਹੋਣਾ ਦੀਆਂ ਜਿਹੜੀਆਂ ਪਾਲਿਸੀਜ਼ ਦੇ ਮੈਡੀਕੇਅਰ ਕੱਟਸ ਨੂੰ ਲੈ ਕੇ। ਖੁਦ ਡਾਕਟਰ ਹੁੰਦੇ ਹੋਏ ਉਹਨਾਂ ਨੇ ਬਾਰ-ਬਾਰ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਗੱਲ ਛੋਈ ਹੈਗੀ ਆ। ਸੋ ਡਾਕਟਰ ਜਸਮੀਤ ਕੌਰ ਬੈਂਸ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਵੀ ਉਹ ਇਲੈਕਸ਼ਨ ਰਨ ਕਰਨ ਜਾ ਰਹੇ ਆ, ਪਰ ਇਸ ਵਾਰ ਕਾਂਗਰਸ ਦੀ। ਸੋ ਇਹ ਅਗਲੀ ਪੌੜੀ ਜਿਹੜੀ ਆ ਕਹਿ ਸਕਦੇ ਆ ਵੀ ਉਹ ਸਟੈਪ ਜਿਹੜਾ ਉਹ ਚੱਕ ਰਹੇ ਆ। ਡਾਕਟਰ ਜਸਮੀਤ ਬੈਂਸ ਹੁਣਾਂ ਨੇ ਖੁਦ ਇਸ ਉੱਤੇ ਆਪਣੀ ਇੱਕ ਵੀਡੀਓ ਵੀ ਜਿਹੜੀ ਉਹ ਜਾਰੀ ਕੀਤੀ ਆ। ਹਰਜੋਤ ਸਿੰਘ ਜੀ, ਉਹ ਆਪਣੇ ਦਰਸ਼ਕਾਂ ਦੇ ਨਾਲ ਮੈਂ ਸਾਂਝੀ ਕਰਦਾ ਆ ਤਾਂ ਜੋ ਆਪਾਂ ਨੂੰ ਪਤਾ ਲੱਗੇ ਵੀ ਉਹਨਾਂ ਨੇ ਕੀ ਜਿਹੜਾ and every one of them is on Medicaid. As a doctor, I took an oath to take care of everyone. Our Congressman David Valadao just voted for the largest cut to healthcare in history, to give tax breaks to billionaires and Wall Street. Even after he admitted this bill threatens access to care and jeopardizes our hospitals, Valadao followed the party line. Really, dude? No district in the country has as many families on Medicaid. Nowhere else has this much to lose. I'm Dr. Javmeet Bates, caring for patients in rural communities, deploying to treat firefighters at wildfires. I'm there when people need me most. That's why I'm running for Congress. Join our campaign and we'll show them what's up. ਸੋ ਹਰਜੋਤ ਸਿੰਘ ਜੀ, ਸੋ ਉਹਨਾਂ ਨੇ ਇਹ ਚੀਜ਼ ਜਿਹੜੀ ਉਹ ਐਲਾਨ ਕਰ ਦਿੱਤੀ ਆ। ਸੋ ਰਨ ਜਿਹੜਾ ਉਹ ਕਰ ਰਹੇ ਆ ਕਾਂਗਰਸ ਦੇ ਲਈ, ਜਿਹੜੇ ਉਹ ਹੁਣ ਰਨ ਜਿਹੜਾ ਉਹ ਕਰਨਗੇ। ਜਿੱਦਾਂ ਇਹ ਦੱਸਿਆ ਵੀ ਇਹ ਜਿਹੜੀ ਡਿਸਟ੍ਰਿਕਟ ਆ ਬਹੁਤ ਜ਼ਿਆਦਾ ਡਿਵਾਈਡਡ ਡਿਸਟ੍ਰਿਕਟ ਆ। ਕਹਿ ਸਕਦੇ ਆ ਵੀ ਇੱਕ ਅਜਿਹੀ ਜਿਹੜੀ ਇਹ ਡਿਸਟ੍ਰਿਕਟ ਆ ਜਿਹੜੀ ਕਿ ਕਿਸੇ ਪਾਸੇ ਨੂੰ ਵੀ ਜਿਹੜੀ ਉਹ ਝੁਕ ਜਾਂਦੀ ਆ। ਟੋਪਲ ਜਿਹੜੀ ਆ ਉਹ ਕਰ ਦੇਣਗੇ ਡੇਵਿਡ ਵਾਲਾਡਾਓ ਨੂੰ ਜਾਂ ਨਹੀਂ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੂਗੀ। ਸੋ ਕਾਫੀ ਵੱਡੀ ਜਿਹੜੀ ਚੁਣੌਤੀ ਆ ਉਹਨਾਂ ਨੇ ਦਿੱਤੀ ਆ। ਰੂਡੀ ਸਾਲਸ ਵੀ ਉਹਨਾਂ ਨੇ ਵੀ ਪਿਛਲੀ ਵਾਰੀ ਚੁਣੌਤੀ ਦਿੱਤੀ ਸੀ, ਪਰ ਬਹੁਤ ਹੀ ਛੋਟੇ ਮਾਰਜਨ ਦੇ ਨਾਲ ਜਿਹੜੇ ਰਿਪਰੈਜ਼ੈਂਟੇਟਿਵ ਡੇਵਿਡ ਵਾਲਾਡਾਓ ਉਹ ਉੱਥੇ ਜਿਹੜੇ ਉਹ ਜਿੱਤ ਕੇ ਪਹੁੰਚੇ ਸੀ। ਰੀਸੈਂਟਲੀ ਜਦ ਵਿਸਾਖੀ ਮਨਾਈ ਗਈ ਸੀ ਕਾਂਗਰਸ ਦੇ ਉੱਤੇ ਤਾਂ ਡੇਵਿਡ ਵਾਲਾਡਾਓ ਵੀ ਉੱਥੇ ਪਹੁੰਚੇ ਸੀ। ਉਹਨਾਂ ਨੇ ਸਪੋਰਟ ਕੀਤੀ ਹੈ। ਕਹਿੰਦੇ ਵੀ ਉਹ ਵੀ ਕਹਿੰਦੇ ਵੀ ਮੈਂ ਸਪੋਰਟ ਜਿਹੜੀ ਉਹ ਕਰਦਾ ਆ। ਪਰ ਇਸ ਵਾਰ ਜਿਹੜੀ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਜਿਹੜੀ ਡਾਕਟਰ ਜਸਮੀਤ ਬੈਂਸ ਆ ਉਹਨਾਂ ਨੇ ਇਸ ਮੁੱਦੇ ਨੂੰ ਜਿਹੜਾ ਉਹ ਉਭਾਰ ਕੇ ਜਿਹੜਾ ਉਹ ਲਿਆਂਦਾ ਆ। ਸੋ ਅਸੈਂਬਲੀ ਮੈਂਬਰ ਜਸਮੀਤ ਬੈਂਸ ਹੁਣਾਂ ਦਾ ਬਹੁਤ ਵਧੀਆ ਕਾਰਜਕਾਰੀ ਜਿਹੜੀ ਆ ਉਹ ਓਵਰਆਲ ਲਈ ਆ। ਕੱਲੀ ਆਪਣੀ ਡਿਸਟ੍ਰਿਕਟ ਦੇ ਲਈ ਹੋਈ ਨਹੀਂ, ਉੱਥੋਂ ਦੇ ਕਨਸਟੀਚੁਐਂਟਸ ਦੇ ਲਈ ਨਹੀਂ, ਬਲਕਿ ਸਿੱਖਾਂ ਦੇ ਪੱਖ ਤੋਂ ਵੀ ਜੇ ਦੇਖਿਆ ਜਾਵੇ ਤਾਂ ਉਹਨਾਂ ਨੇ ਬਹੁਤ ਵੱਡੇ ਕਾਰਜ, ਵੱਡੇ ਜਿਹੜੇ ਬਿੱਲ ਆ ਉਹ ਪੇਸ਼ ਕੀਤੇ। ਤੇ ਕਈ ਬਿੱਲ ਜਿਹੜੇ ਆ ਉਹ ਪਾਸ ਹੋਏ, ਜਿਨ੍ਹਾਂ ਦੇ ਵਿੱਚ 1984 ਜੈਨੋਸਾਈਡ ਦਾ ਜਿਹੜਾ ਮਤਾ ਆ ਉਹ ਵੀ ਉਹਨਾਂ ਵਿੱਚੋਂ ਇੱਕ ਸੀ। ਉਹ ਵੱਖਰੀ ਗੱਲ ਆ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਜਿਹੜਾ ਬਿੱਲ ਆ ਉਹ ਇਸ ਟਾਈਮ ਪਹਿਲੀ ਵਾਰੀ ਜਿਹੜਾ ਉਹ ਫੇਲ ਹੋ ਗਿਆ ਸੀ ਤੇ ਦੂਜੀ ਵਾਰ ਆਪਾਂ ਜਿਹੜਾ HAF ਤੇ ਕੋਰਨਾ ਦੀ ਗੱਲ ਕਰ ਰਹੇ ਸੀ। ਹੁਣ ਤੁਸੀਂ ਦੇਖਿਆ ਵੀ ਜਦੋਂ ਅਸੈਂਬਲੀ ਦੇ ਲਈ ਰਨ ਕੀਤਾ ਸੀ ਤੇ ਉਦੋਂ ਉਹਨੂੰ ਧਮਕੀਆਂ ਦੇਣ ਦੇ ਲਈ ਵੀ ਪਹੁੰਚ ਗਏ ਸੀਗੇ। ਸੋ ਸਪੋਰਟ ਕਰਨੀ ਪੈਣੀ ਆ ਅਜਿਹੇ ਆਪਾਂ ਨੂੰ ਲਾਅ ਮੇਕਰਸ ਦੀ, ਖਾਸ ਕਰਕੇ ਉਹ ਲਾਅ ਮੇਕਰ ਜਿਨ੍ਹਾਂ ਨੇ ਆਪਾਂ ਨੂੰ ਕਾਰਜ ਕਰਕੇ ਦਿਖਾਏ ਹੈਗੇ ਆ, ਕੰਮ ਜਿਹੜੇ ਉਹਨਾਂ ਨੇ ਕਰਕੇ ਜਿਹੜੇ ਉਹ ਦਿਖਾਏ ਆ। ਕੱਲੀ ਵਾਕ ਹੀ ਨਹੀਂ, ਕੱਲੀ ਟਾਕ ਹੀ ਨਹੀਂ, ਸ਼ੀ ਇਜ਼ ਵਾਕਿੰਗ ਦਾ ਟਾਕ। ਵੀ ਉਹ ਜੋ ਕਹਿੰਦੇ ਆ ਉਹ ਵਾਕ ਵੀ ਕਰ ਰਹੇ ਆ, ਉਹ ਕਰਦੇ ਵੀ ਜਿਹੜਾ ਉਹ ਹੈਗੇ ਆ। ਸੋ ਹੁਣ ਮੌਕਾ ਹੋਊਗਾ ਸਿੱਖਾਂ ਦੇ ਲਈ ਵੀ, ਪੰਜਾਬੀ ਕਮਿਊਨਿਟੀ ਦੇ ਲਈ ਵੀ,
ਵੀ ਇਹਨਾਂ ਦੀ ਜਿਹੜੀ ਹੁਣ ਸਪੋਰਟ ਜਿਹੜੀ ਉਹ ਕੀਤੀ ਜਾਵੇ। ਕਈਆਂ ਦੇ ਲਈ ਧਰਮ ਸੰਕਟ ਵੀ ਬਣਨਾ, ਕਿਉਂਕਿ ਡੇਵਿਡ ਵਾਲਡਾਓ ਨੇ ਵੀ ਸਿੱਖਾਂ ਦੇ ਲਈ ਕਾਰਜ ਜਿਹੜੇ ਉਹ ਕੀਤੇ ਆ, ਪਰ ਹੁਣ ਇੱਥੇ ਜਦ ਆਪਣੀ ਦੀ ਗੱਲ ਆ ਜਾਂਦੀ ਆ ਤੇ ਦੂਜੇ ਪਾਸੇ ਆ ਜਾਂਦੇ ਆ, ਖਾਸ ਕਰਕੇ ਉਦੋਂ ਜਦੋਂ ਇੱਕ ਬਹੁਤ ਹੀ ਵਧੀਆ ਕੰਟੈਂਡਰ ਹੋਵੇ, ਬਹੁਤ ਹੀ ਵਧੀਆ ਕੈਂਡੀਡੇਟ ਹੋਵੇ, ਤਾਂ ਫਿਰ ਉਸ ਦੀ ਸਪੋਰਟ ਕਰਨੀ ਜਿਹੜੀ ਉਹ ਆਪਾਂ ਨੂੰ ਬਣਦੀ ਆ। ਸੋ HAF ਨੇ, ਕੋਹਨਾ ਨੇ, ਉਹਨਾਂ ਨੇ ਬਹੁਤ ਸਮੀਅਰ ਕੈਂਪੇਨ ਤੇ ਬਹੁਤ ਉਲਟ ਵੀ ਜਿਹੜਾ ਇਹਨਾਂ ਦੇ ਜਿਹੜਾ ਉਹ ਚੱਲਣਾ ਆ। ਸੋ ਇੱਥੇ ਡਟ ਕੇ ਜਿਹੜਾ ਉਹ ਸਾਥ ਦੇਣਾ ਪਊਗਾ ਆਪਾਂ ਨੂੰ ਡਾਕਟਰ ਜਸਮੀਤ ਕੌਰ ਮਹਿਸ ਦਾ। ਸੋ ਆਉਂਦੀਆਂ 2026 ਦੇ ਵਿੱਚ ਜਿਹੜੀਆਂ ਇਲੈਕਸ਼ਨਸ ਉੱਥੇ ਆ ਰਹੀਆਂ ਆ, 22ਵੀਂ ਡਿਸਟ੍ਰਿਕਟ ਜੋ ਕਿ ਆਈ ਥਿੰਕ ਕਰਨ ਕਾਊਂਟੀ ਦਾ ਕੁਛ ਹਿੱਸਾ, ਟਲਹਿਰੀ ਕਾਊਂਟੀ ਦਾ ਕੁਛ ਹਿੱਸਾ ਜਿਹੜਾ ਇਸ ਦੇ ਵਿੱਚ ਆਉਂਦਾ ਆ, ਜਿਹੜੀ ਕਾਂਗਰੈਸ਼ਨਲ ਡਿਸਟ੍ਰਿਕਟ 22 ਆ, ਉਸ ਦੇ ਲਈ ਉਹਨਾਂ ਨੇ ਆਪਣੀ ਜਿਹੜੀ ਰਨ ਆ ਉਹ ਐਲਾਨ ਦਿੱਤੀ ਹੈਗੀ ਆ। ਜੀ ਹਰਜੋਤ ਸਿੰਘ। ਡਲੀਨੋ ਵਾਲਾ ਏਰੀਆ ਆ, ਡੇਵਿਡ ਵਾਲਡਾਓ ਟ੍ਰਾਂਸਨੈਸ਼ਨਲ ਆਪਰੇਸ਼ਨ ਦਾ ਬਿੱਲ ਕਾਂਗਰਸ ਵਿੱਚ ਵੀ ਲਿਆਉਣ 'ਚ ਹੈਲਪ ਕਰ ਰਹੇ ਸੀ। ਕਾਫੀ ਪੰਜਾਬੀਆਂ ਦੇ ਮਿੱਤਰ ਰਹੇ ਆ, ਪਰ ਉਹਨਾਂ ਨੂੰ ਵਾਰਨਿੰਗ ਦਿੱਤੀ ਸੀ ਵਾਸ਼ਿੰਗਟਨ ਪੋਸਟ ਨੇ ਵੀ, ਨਿਊਯਾਰਕ ਟਾਈਮ ਨੇ ਵੀ, ਭਈ ਜੇ ਪ੍ਰੈਜ਼ੀਡੈਂਟ ਟਰੰਪ ਹੋਣਾ ਵਾਲਾ ਜਿਹੜਾ ਬਿਗ ਬਿਊਟੀਫੁਲ ਬਿੱਲ ਆ ਤੁਸੀਂ ਸਪੋਰਟ ਕੀਤਾ, ਤੁਹਾਡੇ ਡਿਸਟ੍ਰਿਕਟ 'ਚ 57% ਲੋਕ ਕਾਉਂਟੀ ਵਾਲੇ ਫ੍ਰੀ ਮੈਡੀਕਲ ਦੇ ਉੱਤੇ ਆ, ਉਹ ਕੱਟ ਹੋ ਜਾਣੇ ਆ ਤੇ ਉਹ ਤੁਹਾਡਾ ਅਸਰ ਬਹੁਤ ਪੈਣਾ ਤੇ ਤੁਸੀਂ ਸੀਟ ਲੂਜ਼ ਕਰ ਸਕਦੇ ਆ। ਪਰ ਡੇਵਿਡ ਵਾਲਡਾਓ ਹਮੇਸ਼ਾ ਵੈਸੇ ਟਰੰਪ ਹੋਣਾ ਦੇ ਆਪੋਜ਼ਿਟ ਰਹੇ ਆ, ਪਰ ਇਸ ਬਿੱਲ ਦੇ ਉੱਤੇ ਉਹਨਾਂ ਨੇ ਜਿਹੜਾ ਆ ਹਾਂ ਕਰ ਦਿੱਤੀ, ਇਹਦੇ ਤੇ ਵੋਟ ਪਾ ਦਿੱਤੀ ਤੇ ਹੁਣ ਡਾਕਟਰ ਜਸਮੀਤ ਮਹਿਸ ਖੁਦ ਡਾਕਟਰ ਆ, ਸਪੈਨਿਸ਼ ਦੇ ਵਿੱਚ ਫਲੂਐਂਟ ਆ ਤੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਪੇਸ਼ੈਂਟ ਸਪੈਨਿਸ਼ ਹੀ ਆ। ਸੋ ਉਹਨਾਂ ਦੀ ਜਿਹੜੀ ਪੋਜੀਸ਼ਨ ਕਾਫੀ ਸਟਰੋਂਗ ਹੋਊਗੀ ਇਸ ਇਲੈਕਸ਼ਨ ਦੇ ਵਿੱਚ, ਪਰ ਮੁਕਾਬਲਾ ਕਾਫੀ ਜਿਹੜਾ ਫਸਮਾ ਹੋਊਗਾ। ਬਿਲਕੁਲ, ਸੋ ਪਿਛਲੀ ਵਾਰੀ ਦੱਸਦੇ ਜਾਈਏ ਹਰਜੋਤ ਸਿੰਘ ਜੀ, ਤਕਰੀਬਨ 11,000 ਵੋਟ ਦੇ ਨਾਲ ਡੇਵਿਡ ਵਾਲਡਾਓ ਉਹਨਾਂ ਦੀ ਜਿੱਤ ਹੋਈ ਸੀ ਪ੍ਰੈਜ਼ੀਡੈਂਸ਼ੀਅਲ, ਕਿਉਂਕਿ ਉਹ ਸਾਈਕਲ ਸੀਗਾ, ਇਲੈਕਸ਼ਨ ਸਾਈਕਲ ਸੀਗਾ, ਮੇਬੀ ਉਦੋਂ ਵੋਟਾਂ ਜ਼ਿਆਦਾ ਪੈਂਦੀਆਂ ਹੁੰਦੀਆਂ ਆ ਤੇ ਜ਼ਿਆਦਾਤਰ ਕੀ ਹੁੰਦਾ ਹੈ ਹਰਜੋਤ ਸਿੰਘ ਜੀ, ਵੀ ਜਿਹੜੀਆਂ ਮਿਡ ਟਰਮਸ ਦੇ ਵਿੱਚ ਹਮੇਸ਼ਾ ਵੋਟਿੰਗ ਪਰਸੈਂਟੇਜ ਘਟ ਜਾਂਦੀ ਆ ਤੇ ਉਦੋਂ ਫਿਰ ਜਿਹੜਾ ਵੋਟ ਪਾਉਂਦਾ ਉਹਦੀ ਵੋਟ ਦੀ ਕੀਮਤ ਹੋਰ ਵੀ ਜ਼ਿਆਦਾ ਵੱਧ ਜਾਂਦੀ ਆ। ਸੋ ਕਿੰਗਸ ਕਾਊਂਟੀ ਦਾ ਇਲਾਕਾ ਆਉਂਦਾ ਇਹਦੇ ਵਿੱਚ, ਟਲਹਿਰੀ ਕਾਊਂਟੀ ਦਾ ਆਉਂਦਾ ਤੇ ਕਰਨ ਕਾਊਂਟੀ ਦਾ ਜਿਹੜਾ ਇਲਾਕਾ ਆਉਂਦਾ ਹੈ। ਸੋ 3 ਕਾਊਂਟੀਆਂ ਦਾ ਜਿਹੜਾ ਡਿਸਟ੍ਰਿਕਟ ਜਿਹੜਾ ਉਹ ਬਣਦਾ ਆ, 22 ਜਿਹੜੀ ਡਿਸਟ੍ਰਿਕਟ ਜਿਹੜਾ ਹੈਗਾ ਆ ਉਸ ਦੇ ਜਿਹੜਾ ਉਹ ਵਿੱਚ। ਸੋ ਇਹ ਹੁਣ ਕਾਫੀ ਇੱਕ ਹੌਟ ਕੰਟੈਂਡਿੰਗ ਸੀਟ ਜਿਹੜੀ ਉਹ ਬਣਨ ਜਾ ਰਹੀ ਹੈਗੀ।